ਵਰਲਡ ਪੰਜਾਬੀ ਕਾਂਗਰਸ ਦੇ ਪ੍ਰਬੰਧ ਹੇਠ ਪੰਜਾਬੀ ਰਹਿਤਲ ਤੇ ਸੱਭਿਆਚਾਰ ਦੇ ਵਧਾਅ ਲਈ 32ਵੀਂ ਵਾਰਿਸ ਸ਼ਾਹ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਪੰਜਾਬ ਦੇ ਮੁੱਖ ਸ਼ਹਿਰ ਲਾਹੌਰ ਵਿੱਚ ਹੋਈ। ਕਾਨਫਰੰਸ ਰਾਹੀਂ ਗੱਲਬਾਤ ਕਰਨ ਵਾਲੇ ਸੂਝਵਾਨਾਂ ਆਖਿਆ ਕਿ ਵਾਰਿਸ ਸ਼ਾਹ ਤੇ ਦੂਜੇ ਸੂਫੀ ਬਜ਼ੁਰਗਾਂ ਦੇ ਫਲਸਫੇ ਦਾ ਪ੍ਰਚਾਰ ਹੀ ਅਜੋਕੇ ਵੇਲੇ ਅਮਨ ਤੇ ਸ਼ਾਂਤੀ ਦੀ ਫਿਜ਼ਾ ਸਾਜ਼ਗਾਰ ਬਣਾ ਸਕਦਾ ਹੈ। ਬਾਬਾ ਫਰੀਦ ਤੋਂ ਲੈ ਕੇ ਖਵਾਜਾ ਫਰੀਦ ਤੱਕ 2 ਦਰਜਨ ਤੋਂ ਵੱਧ ਪੰਜਾਬੀ ਸੂਫੀ ਸ਼ਾਇਰਾਂ ਦਾ ਕਲਾਮ ਪੰਜਾਬੀ ਹੀ ਨਹੀਂ ਦੁਨੀਆ ਦੇ ਕਲਾਸਿਕੀ ਅਦਬ ਵਿੱਚ ਆਪਣੀ ਉੱਚੀ ਥਾਂ ਰੱਖਦਾ ਏ। ਪੰਜਾਬੀ ਸੂਰਮਿਆਂ ਆਪਣੀਆਂ ਜਾਨਾਂ ਵਾਰ ਕੇ ਧਰਤੀ ਮਾਂ ਦੀ ਰਾਖੀ ਕਰਨ ਦਾ ਚੱਜ ਦੁਨੀਆ ਨੂੰ ਦੱਸਿਆ। ਰਾਜਾ ਪੋਰਸ, ਵੀਰ ਜੋਧ, ਜਸਰਤ ਖੋਖਰ, ਦੁੱਲਾ ਪੱਟੀ, ਰਾਏ ਅਹਿਮਦਾਂ ਖਰਲ, ਮੁਰਾਦ ਫਤਿਆਣਾ, ਸੂਜਾ ਬਦਰੂ, ਮਾਮੰਦ ਕਾਟੀਆ, ਵਲੀਦਾਦ ਮਰਦਾਨਾ, ਨਿਜ਼ਾਮ ਲੋਹਾਰ, ਜਿਉਣਾ ਮੋੜ, ਇਮਾਮਦੀਨ ਗਹਾਵੀਆ, ਕਰਤਾਰ ਸਿੰਘ ਸਰਾਭਾ, ਗੁਲਾਬ ਕੌਰ, ਰਹਿਮਤ ਅਲੀ ਵਜ਼ੀਦ ਕੇ, ਅਸ਼ਫਾਕ, ਭਗਤ ਸਿੰਘ, ਉਦਮ ਸਿੰਘ, ਸ਼ੇਰ ਆਲਮ ਅਵਾਨ ਤੇ ਹੋਰ ਢੇਰਾਂ ਦੇ ਢੇਰ ਪੰਜਾਬੀ ਸਲੱਗ ਸੂਰਮੇ ਜਿਦਾਰੀ ਦੀ ਮਿਸਾਲ ਬਣੇ। ਰਲਤੀਆਂ ਫਖਰ ਜ਼ਮਾਨ ਹੋਰਾਂ ਵੱਲੋਂ ਅਜਿਹੇ ਇਕੱਠ ਕਰਨ ਦੀ ਸਰਾਹਨਾ ਕੀਤੀ ਤੇ ਆਖਿਆ ਕਿ ਉਹਨਾਂ ਪੰਜਾਬ ਸੇਵਾ ਦੀ ਜਿਹੜੀ ਤਹਿਰੀਕ ਸ਼ੁਰੂ ਕਰ ਰੱਖੀ ਏ ਉਹ ਬੋਲੀ ਤੇ ਰਹਿਤਲ ਦੇ ਵਧਾਅ ਲਈ ਵੱਡਾ ਯੋਗਦਾਨ ਹੈ। ਬਹੁਤ ਮੁਬਾਰਕ, ਬਹੁਤ ਸ਼ਾਨਦਾਰ ਕਾਨਫਰੰਸ ਹਮੇਸ਼ਾ ਦੀ ਤਰ੍ਹਾਂ। ਮੈਨੂੰ ਯਾਦ ਹੈ ਕਿ ਫਖਰ ਸਾਹਿਬ ਨੇ ਜਿਹੜੀ ਵੀ ਕਾਨਫਰੰਸ ਕਰਵਾਈ ਹੈ 86 ਤੋਂ ਬਾਅਦ ਮੈਂ ਉਹਦੇ ਵਿੱਚ ਹਾਜ਼ਰੀ ਜ਼ਰੂਰ ਦਿੱਤੀ ਹੈ ਔਰ ਹਰ ਕਾਨਫਰੰਸ ਹੀ ਇਹਨਾਂ ਦੀ ਬਹੁਤ ਜਾਨਦਾਰ ਹੁੰਦੀ ਹੈ। ਔਰ ਜਿਹੜੀ ਮਿਰਜ਼ਾ ਸਾਹਿਬ ਨੇ ਗੱਲ ਕੀਤੀ, ਕੋਈ ਸ਼ੱਕ ਨਹੀਂ ਹੈਗਾ ਪੰਜਾਬੀ ਜ਼ੁਬਾਨ ਦੁਨੀਆ ਦੀ ਇੱਕ ਬਹੁਤ ਵੱਡੀ ਜ਼ੁਬਾਨ ਹੈ ਔਰ ਦੋਸਤਾਂ ਨੂੰ ਪਤਾ ਹੈ ਕਿ ਇੱਕ ਤਹਿਕੀਕ ਦੇ ਮੁਤਾਬਕ ਇਸ ਖਿੱਤੇ ਦਾ ਰਹਿਣ ਵਾਲਾ, ਖਾਸ ਤੌਰ ਤੇ ਮਾਝੇ ਦਾ ਰਹਿਣ ਵਾਲਾ, ਦੁਨੀਆ ਦੀ ਹਰ ਜ਼ੁਬਾਨ ਉਹਦੇ ਅਸਲ ਲਹਿਜੇ 'ਚ ਬੋਲ ਸਕਦਾ ਹੈ। ਸਾਡੇ ਵਾਸਤੇ ਬਹੁਤ ਖੁਸ਼ਾਇਨ ਗੱਲ ਹੈ ਕਿ ਮੇਰੇ ਵੱਡੇ ਭਰਾ ਔਰ ਪੰਜਾਬੀ ਤਹਿਰੀਕ ਤੇ ਬਹੁਤ ਸੁੱਚੇ ਤੇ ਉੱਗੇ ਰਹਿਨੁਮਾ ਫਖਰ ਜ਼ਮਾਨ ਹੋਰਾਂ ਨੇ ਸਾਲ ਖਾ ਸਾਲ ਤੋਂ ਸ਼ਿਕਸਾ ਸ਼ੁਰੂ ਕੀਤਾ ਹੈ, ਉਹਨੂੰ ਟੁੱਟਣ ਨਹੀਂ ਦਿੱਤਾ ਔਰ ਮੈਂ ਸਮਝਦਾ ਕਿ ਕਾਬਲੇ ਫਖਰ ਗੱਲ ਹੈ। ਔਰ ਅਸੀਂ ਫਖਰ ਸਾਹਿਬ ਦੀ ਜਿੰਨੀ ਵੀ ਸਲਾਹਨਾ ਕਰੀਏ, ਜਿੰਨੀ ਵੀ ਮਾਨਤਾ ਕਰੀਏ ਉਹ ਕਰਦੇ ਔਰ ਮੈਂ ਤੇ ਲੱਖ ਲੱਖ ਮੁਬਾਰਕਬਾਦ ਪੇਸ਼ ਕਰਨਾ ਔਰ ਉਹਨਾਂ ਦੀ ਸਿਹਤ ਵਾਸਤੇ ਦੁਆ ਗੋ ਹਾਂ। ਪੰਜਾਬੀ ਕਾਨਫਰੰਸ ਦਾ ਇਖਤਤਾਮ ਇਸ ਯਕੀਨ ਨਾਲ ਹੋਇਆ ਕਿ ਆਪਣੀ ਧਰਤੀ ਦੀ ਸੇਵਾ ਲਈ ਅਜਿਹੇ ਇਕੱਠ ਹੁੰਦੇ ਰਹਿਣਗੇ ਤਾਂ ਜੇ ਨਵੀਂ ਨਸਲ ਆਪਣੇ ਪਿਛੋਕੜ ਤੋਂ ਜਾਣੂ ਰਵੇ। ਕੈਮਰਾਮੈਨ ਮੁਹੰਮਦ ਹਸੀਬ ਦੇ ਨਾਲ ਰਿਜ਼ਵਾਨ ਅਸਗਰ ਬੱਟ, ਭੁਲੇਖਾ ਟੀਵੀ, ਲਾਹੌਰ।